ਕਰਾਂਗਾ, ਦਵਾਈ ਸ਼ਵਾਈ ਲਾਵਾਂਗਾ ਚੰਗੇ ਤਰੀਕੇ ਦੇ ਨਾਲ। ਤੇ ਕ੍ਰਾਸ ਕਰਾਈ ਸੀ ਕਿ ਮੈਨੂੰ ਕੋਈ ਦੁੱਧ ਫਿਰ ਉਹਨੂੰ ਆਪਾਂ ਗੋਲੀ ਛੋਲੀ ਦੇਣੀ ਹੈ, ਗੋਲੀ ਛੋਲੀ ਦੇ ਕੇ ਤਾੜਨਾ ਵਾ। ਕਮੈਂਟ ਵੀ ਕਰਿਓ ਮਾਸ਼ਾਅੱਲਾ ਦਾ, ਜਾਂ ਮਾਸ਼ਾਅੱਲਾ ਪੜ੍ਹ ਦਿਓ ਭਾਈ। ਨਾ ਕਰਾਉਣਾ ਇੱਥੇ ਕੀ ਆ, ਮੇਰੀ ਤਾਂ ਸਾਰੀ ਦਿਹਾੜੀ ਮੈਂ ਕਹਿੰਦਾ ਪੈਪ ਖੋਲ੍ਹਦੇ ਨਵੇਂ ਆਉਂਦੀ। ਹੁਣ ਵੇਖੋ ਪਲਾਸਟਿਕ ਦਾ ਡੱਬਾ ਜਿਹੜਾ ਸੀਗਾ ਉਹ ਕਰਨ ਵਾਲਾ, ਯਾਰ ਕੀ ਇਹਨੂੰ ਕਹਿੰਦੇ ਨੇ, ਉਹ ਹਿਊਮਿਡਿਟੀ ਮੀਟਰ ਜਿਹੜਾ ਸੀਗਾ ਨਵੀਂ ਬਣਾਉਣੇ ਵਾਲਾ, ਉਹ ਵਿੱਚ ਡਿੱਗਿਆ ਹੋਇਆ ਤੇ ਪੂਰਾ ਪੈਪ ਫਸਿਆ। ਜੇ ਮੇਰਾ ਧਿਆਨ ਨਾ ਪੈਂਦਾ ਮੈਂ ਕੁਛ ਪਾਣੀ ਚਲਾ ਦੇਣਾ, ਗਾਂ ਜਾ ਕੇ ਫਸ ਜਾਣਾ ਸੀਗਾ ਤੇ ਮੈਂ ਦਲੀਲ ਹੋ ਜਾਣਾ ਸੀਗਾ। ਮੈਂ ਕਿਹਾ ਜੀ ਮੌਕੇ ਦਾ ਫਾਇਦਾ ਚੱਕੀਏ ਤੇ ਇਹਨੂੰ ਪਹਿਲੇ ਚੱਕੀਏ। ਆ ਜਾ ਹੱਥ ਵਿੱਚ ਅੱਗੇ ਹਜੇ ਕੁਛ ਹੈ ਨਾ ਇਹਦੇ ਵਿੱਚ ਫਸੀ ਹੋਈ ਆ, ਪਹਿਲੇ ਵੀ ਬੋਤਲ ਬਾਤਲ ਕੋਈ ਪਾਣੀ ਜਾਂਦਾ ਨਾ ਤੇ ਅੱਗੇ ਜਾ ਕੇ ਬਲਾਕ ਹੋ ਜਾਂਦਾ, ਵਿੱਚ ਪੈਪ ਫੇਰਨਾ ਪੈਂਦਾ। ਇਹ ਪੈਪ ਮੈਂ ਇਸੇ ਕਰਕੇ ਰੱਖਿਆ ਹੈ ਨੀਲਾ ਜਿਹਾ ਸੀਵਰੇਜ ਖੋਲ੍ਹਣ ਲਈ। ਹਾਲਾਂਕਿ ਮੈਂ ਜਦੋਂ ਬਣਵਾਇਆ ਸੀ ਉਦੋਂ ਮੈਂ ਜਿੱਥੋਂ ਇੱਕ ਲੈਂਥ ਇੱਥੇ ਤੱਕ ਆਉਂਦੀ ਹੈ ਨਾ, ਮੈਂ ਉੱਥੇ ਜੋੜ ਨਹੀਂ ਲਵਾਇਆ, ਉੱਥੇ ਹੋਦੀ ਰਖਾਈ ਸੀ ਇਸੇ ਕਰਕੇ ਕਿ ਬੰਦ ਹੋ ਜਾਣ ਤੇ ਖੋਲ੍ਹਣੇ ਸੌਖੇ ਹੋ ਜਾਣ। ਉਹੀ ਗੱਲ ਅੱਜ ਫਿਰ ਇਹ ਚੀਜ਼ਾਂ ਸਾਨੂੰ ਵੇਖਣ ਨੂੰ ਲੱਭ ਹੀ ਰਹੀਆਂ ਨੇ। ਕਿਸੇ ਕੰਮ ਦਾ ਤਾਂ ਨਹੀਂ ਰਿਹਾ, ਪਰ ਹਲੇ ਕਿ ਬੇੜਾ ਸਾਡਾ ਵੀ ਗੜਕਾਉਣ ਨੂੰ ਫਿਰਦਾ ਸੀ। ਅੱਗੇ ਅਸੀਂ ਸਵੇਰੇ ਸਫਾਈ ਕਰਨ, ਕਿਉਂਕਿ ਤੁਹਾਨੂੰ ਪਤਾ ਕਿ ਪਿਛਲੇ ਦਿਨ ਇੱਥੇ ਖਲਾਰਾ ਵਾਹਵਾ ਪਿਆ ਸੀਗਾ ਤੇ ਬੰਦੇ ਕਮੈਂਟ ਵੀ ਬੜੇ ਕਰਦੇ ਆ ਯਾਰ ਵੀ ਭਾਈ ਸਫਾਈ ਕਰ ਲਈਓ ਫਿਰ ਵੀਡੀਓ ਬਣਾਈਓ। ਤੇ ਯਾਰ ਕੀ ਕਰੀਏ ਹੁਣ, ਫਿਰ ਸਾਰੇ ਕੰਮ ਨਾਲ ਹੀ ਨੇ ਨਾ। ਸਫਾਈ ਕਿਹੜਾ ਡੇਲੀ ਕਰ ਹੁੰਦੀ ਹੈ, ਕਿਹੜਾ ਘਰ ਆ ਇੱਥੇ ਡੇਲੀ ਸਫਾਈ ਕਰਨੀ ਆ, ਇੱਕ ਦਿਹਾੜੀ ਛੱਡ ਕੇ 2 ਦਿਨ ਛੱਡ ਕੇ ਸਫਾਈ ਕਰੀ ਦੀ ਹੈ। ਆਹ ਦੇਖੋ ਜੀ ਸਾਰਾ ਗੰਦ ਗੁੰਦ ਮਾਰਿਆ। ਮੈਂ ਐਂ ਤਾਂ ਸਟੈਲਾ ਖੋਲ੍ਹ ਕੇ ਬਾਹਰ ਨਿਕਲੀ ਹੋਈ ਸੀਗੀ, ਪੈਰ 'ਤੇ ਜ਼ਖਮ ਸੀਗਾ, 50 ਦਫਾ ਇਹਨਾਂ ਮੈਂ ਜ਼ਖਮ ਨੂੰ ਚੇਤ ਕਰ ਹਟਿਆ ਆ, ਛੱਡਦੀ ਹੁਣ ਫਿਰ ਜ਼ਖਮ ਦੇ ਵਿੱਚ ਕੀੜੇ ਪੈ ਗਏ ਹੋਏ। ਹੁਣ ਇਹਨੂੰ ਸਾਫ਼ ਕਰਾਂਗਾ, ਦਵਾਈ ਸ਼ਵਾਈ ਲਾਵਾਂਗਾ ਚੰਗੇ ਤਰੀਕੇ ਦੇ ਨਾਲ। ਤੇ ਕ੍ਰਾਸ ਕਰਾਈ ਸੀ ਕਿ ਮੈਨੂੰ ਕੋਈ ਦਵਾਈ ਵੀ ਨਹੀਂ ਦਿੰਦਾ ਕਿ ਯਾਰ ਕਿਤੇ ਗੱਭਣ ਹੀ ਨਾ ਹੋਵੇ। ਹੁਣ ਫਿਰ ਰਾਤੀ ਮੈਂ ਟੀਕਾ ਠੋਕਿਆ ਨੇ ਟਿਕਾ ਕੇ, ਹੁਣ ਚਿੱਚੜਾਂ ਵਾਲਾ ਟੀਕਾ ਵੀ ਲਾਵਾਂਗਾ ਕਿਉਂਕਿ ਪਤਾ ਲੱਗ ਗਿਆ ਉਂਝ ਤੇ ਖਾਲੀ ਆ, ਬਰਾ ਲੈ ਕੇ ਆਪਣਾ ਨਾ ਚਲੋ ਜ਼ਖਮ ਤਾਂ ਖੁਸ਼ਕ ਹੋਵੇ। ਅਗਲੀ ਦਫਾ ਲਈ ਇਹਨੂੰ ਤਿਆਰ ਕਰੀਏ ਤੇ ਜੁਗਨੂ ਕੋ ਕ੍ਰਾਸ ਕਰਾਈਏ ਇਹਨੂੰ। ਫਿਰ ਬੰਦਾ ਕਿ ਮੰਗਦਾ ਸੀ ਭਾਈ ਮੈਨੂੰ ਦੇ ਦਿਓ, ਮੈਂ ਕਿਹਾ ਨਹੀਂ ਯਾਰ ਮੇਰੇ ਸ਼ੌਕ ਦੀ ਸਭ ਤੋਂ ਪੁਰਾਣੀ ਮਾਦੀ ਆ, ਨਹੀਂ ਵੀ ਬੱਚੇ ਦੇਵੇ ਜਾਂ ਨਹੀਂ ਵੀ ਕਰੇ, ਮੈਂ ਕਿਹਾ ਇਹਦਾ ਹੋਣਾ ਸਾਡੇ ਵਾਸਤੇ ਬੜੀ ਵੱਡੀ ਰੌਣਕ ਆ। ਸੂਰਜ ਵੀ ਐ ਸੋਹਣਾ ਚੜਿਆ ਅੱਜ ਦਿਨ, ਚੰਗਾ ਲੱਗਾ ਜੇ ਵੀਰੋ। ਹੈ ਹਾਂਜੀ ਅਸਲਾਮ ਅਲੈਕਮ, ਕੀ ਹਾਲ ਹੈ ਵੀਰਾਂ ਦਾ? ਠੀਕ ਠਾਕ ਹੋ? ਸਭ ਤੋਂ ਪਹਿਲੇ ਤੁਹਾਡਾ ਬਹੁਤ ਸ਼ੁਕਰੀਆ ਜਨਾਬ, ਪਿਆਰ ਮੁਹੱਬਤ ਤੁਹਾਡੀ ਜਨਾਬ ਵਾਲੀ ਚਾਹਤਾਂ ਦਾ। ਠੀਕ ਹੈ, ਇੰਨੀ ਦੇਰ ਬਾਅਦ ਵੀਡੀਓ ਲਾਉਣ ਦੇ ਨਾਲ ਵੀ ਵਿਊਜ਼ ਅੱਛੇ ਆ ਰਹੇ ਨੇ, ਤੁਹਾਡੀ ਮੁਹੱਬਤ ਅੱਛੀ ਹੈ, ਲਾਈਕ ਜ਼ਿਆਦਾ ਤੋਂ ਜ਼ਿਆਦਾ ਕਰ ਰਹੇ ਹੋ ਤੇ ਨਾਲ ਸੋਹਣੇ ਜਿਹੇ ਕਮੈਂਟ ਵੀ ਕਰੀ ਜਾ ਰਹੇ ਹੋ। ਇੱਕ ਛੋਟੀ ਜਿਹੀ ਰਿਕੁਐਸਟ ਆ, ਤੁਸੀਂ ਇੱਕ ਵੀਡੀਓ ਨੂੰ ਜਦੋਂ ਵੇਖਣਾ ਸਾਰ ਤੋਂ ਪਹਿਲੇ ਲਾਈਕ ਕਰ ਦੇਣਾ ਨਾ। ਮਿਸਾਲ ਆ ਤੁਸੀਂ 4000 ਬੰਦਾ ਵਿਊ ਪਿਆ, 1000 ਬੰਦੇ ਦਾ ਅੰਗੂਠਾ ਨਹੀਂ ਨਾ ਦੁਖਦਾ, ਠੀਕ ਆ। ਚਲੋ 3000 ਦਾ ਤਾਂ ਦੁਖਦਾ ਹੈਗਾ, ਉਹਨੂੰ ਹੋ ਸਕਦਾ ਉਹਨੇ ਆਪਰੇਸ਼ਨ ਕਰਾਇਆ ਹੋਵੇ, ਉਹਨੇ ਕੋਈ ਪੱਸ ਪੁੱਸ ਪਈ ਹੋਵੇ, ਉਹਨੇ ਕੋਈ ਨਾ ਦੱਬਿਆ ਜਾਂਦਾ ਹੋਵੇ। ਤੇ ਇਹਦਾ ਵੀ ਵੀਰੋ ਮੈਂ ਤੁਹਾਨੂੰ ਹੱਲ ਦੱਸ ਦਿੰਦਾ ਹੈਗਾ, ਜੇ ਤੁਹਾਡਾ ਅੰਗੂਠੇ ਵਾਲਾ ਕੰਮ ਨਹੀਂ ਕਰਦਾ ਤੁਸੀਂ ਚੀਚੀ ਦੇ ਨਾਲ ਵੀ ਟੱਚ ਕਰੋਗੇ ਅੰਗੂਠੇ ਤੇ ਯੈਸ ਹੋ ਕੇ ਲਾਈਕ ਹੋ ਜਾਏਗੀ। 1000 ਲਾਈਕ ਕਰ ਦਿਓਗੇ, YouTube ਨੂੰ ਲੱਗੇਗਾ ਕਿ ਬੰਦੇ ਦੀ ਵੀਡੀਓ ਅੱਛੀ ਹੈ, ਲੋਕ ਇਹਨੂੰ ਪਸੰਦ ਕਰ ਰਹੇ ਹੋ, ਆਟੋਮੈਟਿਕ ਚੱਕ ਕੇ ਤਾਂ ਲਿਆਉਣਗੇ ਥੋੜੇ ਜਿਹੇ। ਠੀਕ ਹੈ, ਚਲੋ ਕੋਈ ਸਾਡਾ ਵੀ ਨਾਲ ਸ਼ੁਕਰ ਮੇਲਾ ਬਣ ਜਾਏਗਾ। ਜਿੰਨਾ ਵਿਊ ਆਉਂਦਾ ਵਾ ਉਨਾ ਹੀ ਬੰਦਾ ਦਿਲ ਕਰਦਾ ਕਿ ਯਾਰ ਮੈਂ ਵੀਡੀਓ ਬਣਾ ਕੇ ਲਾਵਾਂ। ਤੇ ਇਨਸ਼ਾਅੱਲਾ ਇੱਥੇ ਦਾ ਨਹੀਂ, ਤੁਹਾਨੂੰ ਬਾਹਰ ਦਾ ਸ਼ੌਕ ਵੀ ਕਰਾਉਣਾ। ਬਾਹਰ ਦਾ ਇਹ ਨਹੀਂ ਕਿ ਮੇਰਾ ਯੂਰਪ ਦਾ ਵੀਜ਼ਾ ਲੱਗ ਗਿਆ ਤੇ ਮੈਂ ਬਾਹਰ ਚੱਲਣਾ, ਐਸੀ ਕੋਈ ਗੱਲ ਨਹੀਂ ਹੈਗੀ। ਜੇ ਮੈਂ ਬਾਹਰ ਚਲੇ ਗਿਆ ਜਿੱਥੇ ਨਿਜ਼ਾਮ ਕਿਹਨੇ ਸੰਭਾਲਣਾ, ਤੁਹਾਨੂੰ ਵੀਡੀਓ ਕਿਹਨੇ ਬਣਾ ਦਿਖਾਣੀ ਆ। ਦੁਆ ਕਰਿਆ ਕਰੋ ਅੱਲਾ ਸਾਡਾ ਇੱਥੇ ਹੀ ਬਾਹਰ ਲਾ ਦੇਵੇ, ਠੀਕ ਹੈ, ਸਾਨੂੰ ਜਾਣ ਦੀ ਲੋੜ ਹੀ ਨਾ ਪਵੇ। ਜੇ ਅੱਗੇ ਮੇਰੇ ਜਿਹੜੇ ਵੀਰ ਪ੍ਰਦੇਸ਼ਾਂ 'ਚ ਬੈਠੇ ਆ ਜਨਾਬ ਅਲੀ, ਅੱਲਾ ਉਹਨਾਂ ਲਈ ਵਿਸਾਨੀਆਂ ਕਰੇ। ਅੱਛਾ ਹੁਣ ਗੱਲ ਇਹ ਆ, ਬਾਹਰ ਤੋਂ ਮੁਰਾਦ ਇਹ ਆ ਕਿ ਹੁਣ ਮਾਈਕ ਸ਼ਾਈਕ ਲਵਾਂਗੇ, ਅੱਗੇ ਲੈ ਤੇ ਖਰਾਬ ਹੋ ਗਏ ਨੇ, ਦੁਬਾਰਾ ਸਮਾਨ ਲਵਾਂਗੇ ਫਿਰ ਨਿਕਲਿਆ ਕਰਾਂਗੇ। ਕੋਈ ਵੀਕਐਂਡ 'ਤੇ ਮਤਲਬ ਫਰਾਈਡੇ ਨੂੰ ਜਾਂ ਸੰਡੇ ਨੂੰ ਪ੍ਰੋਗਰਾਮ ਬਣਾਇਆ ਕਰਾਂਗੇ, ਖੱਬੇ ਸੱਜੇ ਨਿਕਲਾਂਗੇ। ਦੋਸਤਾਂ ਦਾ ਸ਼ੌਕ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਬੁਲੀ ਸ਼ੋਲੀ ਕਿਤੇ ਕੋਈ ਗੇਮ ਸ਼ੇਮ ਹੋਈ, ਠੀਕ ਹੈ, ਸ਼ੁਕਰ ਮੇਲਾ, ਉਹ ਵੀ ਇਨਸ਼ਾਅੱਲਾ ਤਾਲਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਲਾਈਕ ਵੀਡੀਓ ਨੂੰ ਲਾਜ਼ਮੀ ਕਰ ਦਿਆ ਕਰੋ ਸਭ ਤੋਂ ਪਹਿਲੇ ਜਨਾਬ ਵਾਲੀ, ਠੀਕ ਹੈ। ਵੇਖਣੀ ਨਾ ਵੇਖਣੀ ਤੁਹਾਡੀ ਮਰਜ਼ੀ ਹੈ, ਲਾਈਕ ਕਰ ਦਿਓਗੇ ਮੈਨੂੰ ਉਹਦਾ ਫਾਇਦਾ ਹੋਏਗਾ, ਰੀਚ ਥੋੜੀ ਜਿਹੀ ਵਧੇਗੀ, YouTube ਨੂੰ ਲੱਗੇਗਾ ਠੀਕ ਆ। ਉਹ ਦੂਸਰੀ ਗੱਲ ਹੈ ਵੀਡੀਓ ਨੂੰ ਥੋੜਾ ਜਿਹਾ ਪੂਰਾ ਦੇਖ ਲਿਆ ਕਰੋ, ਪੂਰਾ ਦੇਖੋਗੇ ਵੀਡੀਓ ਨੂੰ YouTube ਨੂੰ ਲੱਗੇਗਾ ਕਿ ਯਾਰ ਬੰਦੇ ਦੀ ਵੀਡੀਓ 'ਚ ਕੋਈ ਚੀਜ਼ ਹੈਗੀ ਆ, ਲੋਕ ਉਹਨੂੰ ਇੰਟਰਸਟ ਲੈ ਕੇ ਵੇਖ ਰਹੇ, ਲੋਕ ਉਹਨੂੰ ਪੂਰਾ ਵੇਖ ਰਹੇ ਆ, ਠੀਕ ਹੈ। ਇਹਨੇ ਨਾਲ ਇਨਸ਼ਾਅੱਲਾ ਤਾਲਾ ਆਪਣਾ ਚੈਨਲ ਜਿਹੜਾ ਮਜ਼ੀਦ ਗਰੋ ਕਰੇਗਾ ਤੇ ਆਪਾਂ ਮਜ਼ੀਦ ਅੱਛੀਆਂ ਵੀਡੀਓ ਬਣਾਵਾਂਗੇ। ਅਲਹਮਦੁਲਿल्लाह ਨਿਜ਼ਾਮ ਆਪਣਾ ਸੋਹਣਾ ਚੱਲ ਰਿਹਾ, ਦੁਆ ਕਰ ਦਿਓ ਅੱਲਾਹ ਤਾਲਾ ਸ਼ੈਤਾਨ ਦੇ ਸ਼ਰ ਤੇ ਹਾਸਦ ਦੇ ਹਸਦ ਤੋਂ ਸਾਨੂੰ ਤੇ ਤੁਹਾਨੂੰ ਸਾਰਿਆਂ ਨੂੰ ਮਹਿਫੂਜ਼ ਰੱਖੇ, ਠੀਕ ਹੈ। ਵਿਊ ਜਿੰਨੇ ਅੱਛੇ ਆਣਗੇ ਉਨਾ ਯਕੀਨ ਕਰੋ ਕਿਸੇ ਵੀ ਕ੍ਰੀਏਟਰ ਦਾ ਦਿਲ ਕਰਦਾ ਮੈਂ ਵੀਡੀਓ ਬਣਾਵਾਂਗਾ, ਆਵਾਮ ਮੈਨੂੰ ਚਾਹਤ ਦੇ ਰਹੀ ਹੈ, ਠੀਕ ਹੈ, ਆਵਾਮ ਮੈਨੂੰ ਪਿਆਰ ਕਰ ਰਹੀ ਆ। ਤੇ ਇਨਸ਼ਾਅੱਲਾ ਤਾਲਾ ਤੁਸੀਂ ਤੇ ਮੇਰੇ ਵੀਰ ਹੋ, ਪੰਜਾਬੀ ਵੀਰ ਹੋ, ਮੇਰੇ ਨਾਲ ਮੁਖਲਸ ਹੋ, ਢਿੱਡੋਂ ਮੇਰੇ ਨਾਲ ਸਾਫ਼ ਹੋ ਤੇ ਇਨਸ਼ਾਅੱਲਾ ਤਾਲਾ ਤੁਹਾਡਿਆਂ ਹੁੰਦਿਆਂ ਤਾਲਾ ਅੱਲਾਹ ਸਾਡੇ ਤੇ ਕਰਮ ਕਰੇਗਾ, ਕਿਉਂਕਿ ਤੁਸੀਂ ਸਾਡੇ ਵਾਸਤੇ ਮੁਖਲਸ ਹੋ ਔਰ ਮੁਖਲਸ ਬੰਦਾ ਹੀ ਦਿਲੋਂ ਸਾਡੇ ਵਾਸਤੇ ਦੁਆ ਕਰ ਸਕਦਾ ਜੇ। ਵੀਡੀਓ ਨੂੰ ਐਂਡ ਤੱਕ ਦੇਖੋ, ਆਈ ਹੋਪ ਕਿ ਅੱਛੀ ਲੱਗੀ ਤੇ ਲਾਈਕ ਤੇ ਤੁਸੀਂ ਕਰ ਦਿੱਤਾ ਹੋਣਾ, ਹੁਣ ਸਬਸਕ੍ਰਾਈਬ ਤੁਸੀਂ ਵੀ ਕਰ ਲਿਆ ਹੋਣਾ ਜੇ ਪਹਿਲੀ ਵਾਰ ਆਏ ਹੋਗੇ। ਕਮੈਂਟ ਤੇ ਮੈਨੂੰ ਪਤਾ ਜਿਹੜੇ ਮੇਰੇ ਵੀਰ ਭਰਾ ਪੜ੍ਹੇ ਨੇ ਉਹ ਸੋਹਣਾ ਕਮੈਂਟ ਕਰ ਦਿੰਦੇ, ਜਿਹੜੇ ਨਹੀਂ ਪੜ੍ਹੇ ਉਹ ਫੁੱਲ ਭੇਜ ਕੇ ਦਿਲ ਭੇਜ ਕੇ ਰਾਜ਼ੀ ਕਰ ਦਿੰਦੇ ਨੇ। ਕੋਈ ਸ਼ੁਕਰ ਅੱਲਾਹ ਦਾ, ਕਹਿੰਦਾ ਵੀ ਪੈਰ ਜਿਹੜਾ ਨਾ ਬਹੁਤ ਹੀ ਜ਼ਿਆਦਾ ਬਿਹਤਰ ਹੋ ਗਿਆ ਹੈ, ਠੀਕ ਹੈ। ਫਿਰ ਉਹਨੂੰ ਆਪਾਂ ਗੋਲੀ ਛੋਲੀ ਦੇਣੀ ਹੈ, ਗੋਲੀ ਛੋਲੀ ਦੇ ਕੇ ਤਾੜਨਾ ਉਹਦੇ ਨਾਲ ਲੱਕ ਬਹੁਤ ਜ਼ਿਆਦਾ ਬਿਹਤਰ ਕਰ ਗਿਆ ਅੱਲਾ ਦੇ ਬੰਦੇ ਨਾਲ ਪਹਿਲੇ ਨਾਲੋਂ।
ਆਹ ਬਰੀਡਿੰਗ ਬਾਕਸ ਮੈਂ ਬਣਾਇਆ ਸੀਗਾ ਬੋਲੀ ਬੱਚਿਆਂ ਵਾਸਤੇ, ਆ ਮੈਂ ਆਪ ਤਿਆਰ ਕੀਤਾ ਸੀਗਾ। ਇੰਜ ਬੋਲੀ ਬੱਚੇ ਲਿਆਂਦੇ ਸੀ, ਉਹ ਮਰ ਗਿਆ ਸੀ। ਇਹਦੇ ਕੋਲ ਤਾਂ ਰੱਖਿਆ ਤਾਂ ਕਿ ਇਹਨੂੰ ਠੰਡ ਨਾ ਲੱਗੇ, ਠੀਕ ਹੈ, ਜ਼ਮੀਨ ਤੇ ਨਾ ਬੈਠੇ। ਹਾਂਜੀ ਬਿੱਲੋ ਜੀ, ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ। ਲਓ ਜੀ, ਇਹਦੇ ਵਿੱਚੋਂ ਨਾ 3 ਬੱਚੇ ਆਪਣੇ ਕਨਫਰਮ ਆ ਤੇ 2 ਕੋਈ ਨਹੀਂ ਜੇ ਕਨਫਰਮ। ਮੈਂ ਕਿਹਾ 2 ਤੇਰੀ ਮਾਂ ਨੂੰ ਮਾਰ ਕੇ ਨਾ ਮੇਰਾ ਮੋਬਾਈਲ ਤੋੜਨ ਲੱਗੀ ਸੀ। 2 ਫੀਮੇਲਾਂ ਦੇ ਵਿੱਚੋਂ ਜਨਾਬ ਵਾਲੀ ਮਿਲ ਜਾਣਗੀਆਂ ਜੇ ਕਿਸੇ ਵੀਰ ਨੇ ਲੈਣੀ ਹੈ ਹੁਣ ਤਾਂ, ਠੀਕ ਹੈ। ਇੱਕ ਵਾਈਟ ਆ ਤੇ ਇੱਕ ਦੀ ਅੱਖਾਂ ਤੇ ਬਲੈਕ ਨਿਸ਼ਾਨ ਹੈਗਾ। 2 ਫੀਮੇਲਾਂ ਨੇ। ਇਹ ਫਾਈਨਲ ਫੀਮੇਲ ਜਿਹੜੀ ਹੈ ਨਾ ਬਗੈਰ ਬੈਸ ਤੋਂ 25000 ਰੁਪਏ ਦੀ ਮਿਲ ਜਾਣੀ ਜੇ ਕਿਸੇ ਵੀਰ ਨੇ ਲੈਣੀ ਹੋਵੇ, ਠੀਕ ਹੈ। 25000 ਰੁਪਏ ਦੀ ਫੀਮੇਲ ਮਿਲ ਜਾਏਗੀ, ਵਾਈਟ ਤੇ ਇੱਕ ਬਲੈਕ ਅੱਖਾਂ ਦਾ ਨਿਸ਼ਾਨ ਆ ਚੈੱਕ ਕਰ ਲਓ, ਠੀਕ ਹੈ। 25000 ਰੁਪਏ ਦੀ ਫਾਈਨਲ ਤੁਹਾਨੂੰ ਫੀਮੇਲ ਮਿਲ ਜਾਏਗੀ, ਓਕੇ। ਇਹ ਬਿੱਲੋ ਦੀ ਆ ਤੇ ਇਹਦੇ ਉੱਤੇ ਲਾਲ ਰੰਗ ਦਾ ਪਿੰਕ ਉਹ ਚਿੱਟੇ ਰੰਗ ਦਾ ਪਿੰਕ ਨੋਜ਼ ਵਾਲਾ ਮੇਲ ਜਿਹੜਾ ਕ੍ਰਾਸ ਕਰਾਇਆ, ਕ੍ਰਾਸਿੰਗ ਦੀ ਵੀਡੀਓ ਮੇਰੇ ਕੋਲ ਮੌਜੂਦ ਹੈਗੀ ਆ। ਇੱਧਰ ਜਨਤਾ ਦੇ ਰੌਲੇ ਸੁਣੋ ਤੁਸੀਂ, ਟਾ ਇਹਨਾਂ ਵਾਸਤੇ ਮੈਂ ਦਹੀਂ ਲੈ ਕੇ ਆਇਆ, ਠੀਕ ਆ। ਤੇ ਦਹੀਂ ਇਹਨਾਂ ਨੂੰ ਮੈਂ ਬਾਹਰ ਕੱਢ ਕੇ ਪਾਉਣਾ ਆ, ਨਾਲੇ ਇਹਨਾਂ ਨੂੰ ਧੁੱਪ ਸਿਖਾਉਂਦੇ ਆ ਕਿਉਂਕਿ ਧੁੱਪ ਹੁਣ ਸੋਹਣੀ ਲੱਗ ਗਈ ਹੈ। ਬੱਚਿਆਂ ਨੂੰ ਬਾਹਰ ਕੱਢਦੇ ਆ ਇਹਨਾਂ ਨੂੰ। ਇਹ ਬਘਿਆੜੀ ਫੀਮੇਲ ਆ, ਕਿਸੇ ਵੀਰ ਨੇ ਲੈਣੀ ਹੈ ਉਹਦੇ 15000 ਰੁਪਏ ਦੀ ਫੀਮੇਲ ਮਿਲ ਜਾਏਗੀ। ਪਿਓਰ ਬਘਿਆੜੀ ਹੈ, ਗਰੰਟੀ ਦਵਾਂਗਾ। ਬਘਿਆੜੀ ਨਾ ਨਿਕਲੀ ਤੇ ਕਾਬਲੇ ਵਾਪਸੀ ਹੋਏਗੀ, ਠੀਕ ਹੈ ਜੀ। ਉਸ ਤੋਂ ਜਮਾਂਦਰੂ ਲੁੰਡੀ ਆ, ਮੈਂ ਤੁਹਾਨੂੰ ਚੱਕ ਕੇ ਦਿਖਾ ਦਿੰਦਾ ਆ। ਲਓ ਜੀ, ਜੇ ਕਿਸੇ ਵੀਰ ਨੇ ਸ਼ੌਕ ਕਰਨਾ ਹੋਵੇ ਦੇਖੋ ਕੰਨ ਸਿੱਧੇ ਕਰਨੇ ਸ਼ੁਰੂ ਕਰ ਲੈਣ। ਪਿਓਰ ਬਘਿਆੜੀ ਹੈ, 15000 ਦੀ ਫੀਮੇਲ ਮਿਲ ਜਾਏਗੀ, ਠੀਕ ਹੈ। ਕਾਰਗੋ ਜਿਹੜੀ ਤੁਸੀਂ ਕਰਾ ਦੇਣੀ ਹੈ, ਤੁਹਾਡੇ ਉਹਨੇ ਪੈਸੇ ਜ਼ਿਆਦਾ ਹੋਣੇ ਆ। ਕੀ ਮਤਲਬ ਮੈਂ ਤਾਂ ਦੱਸ ਰਿਹਾ, ਜੇ ਨਹੀਂ ਸਮਝ ਆਉਂਦਾ ਹੋਵੇ ਲੈ ਲਵੇ। ਐਵੇਂ ਬਾਕੀ ਬੰਦਰ ਸਲਾਨ ਭਾਈ ਹੈ, ਕਿਤਨੇ ਕਿਧਰ ਸਲਾਨ ਭਾਈ ਉਹ ਕਿਤਨੇ ਕੀ, ਠੀਕ ਹੈ ਜੀ। ਇਹ ਤੁਸੀਂ ਮੇਰੇ ਸਬਸਕ੍ਰਾਈਬਰ ਹੋ, ਵੀਰ ਹੋ, ਭਰਾ ਹੋ, ਠੀਕ ਹੈ। ਤੇ ਮੈਂ ਤੁਹਾਨੂੰ ਫਾਈਨਲੀ ਗੱਲ ਦੱਸ ਦਿੱਤੀ ਜੇ। ਇਹ 15000 ਰੁਪਏ ਦੀ ਮਿਲ ਜਾਣੀ ਆ। ਉਹ ਫੀਮੇਲ ਜਿਹੜੀ 25000 ਰੁਪਏ ਦੀ ਮਿਲ ਜਾਣੀ ਹੈ। ਰਸ਼ੀਅਨ ਫੀਮੇਲ ਉਹ ਵੀ 15000 ਦੀ ਮਿਲ ਜਾਏਗੀ। ਆ ਲਓ, ਆ ਚੈੱਕ ਕਰੋ, ਜਿੱਤੇ ਚੜਨ ਦੀ ਫੁੱਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੁਗਨੂ ਨੂੰ ਹੁਣ ਪਿਸ਼ਾਬ ਸ਼ੂ ਕਰਾ ਕੇ ਉਹ ਬਾਹਰ ਬੰਨ ਦਿੱਤਾ ਦਰਖਤ ਦੇ ਥੱਲੇ। ਸਿੱਧੀ ਧੁੱਪ ਪੈ ਰਹੀ ਹੈ, ਨਾਲ ਖਾਲਾ ਠੰਡਾ ਵਾ, ਜਿੱਥੇ ਦਿਲ ਕਰੇਗਾ ਤੇ ਬਹਿ ਜਾਏਗਾ। ਕੱਲ ਮੈਂ ਇੱਥੇ ਬੰਨਿਆ ਸੀ, ਇੱਥੇ ਧੁੱਪ ਬੜੀ ਮਨਾਉਂਦਾ ਸੀ, ਫਿਰ ਮੈਂ ਉਧਰ ਬੰਨ ਦਿੱਤਾ। ਮੈਂ ਕਿਹਾ ਲੈ ਵੀ ਇੱਥੇ ਹੁਣ ਬਹਿ ਜਰਾ ਛਾਂ ਤੇ, ਧੁੱਪ ਲਵਾਣੀ ਧੁੱਪ ਲਵਾ ਲਾ, ਘਾਹ ਤੇ ਬਹਿਣਾ ਘਾਹ ਤੇ ਬਹਿ ਜਾ। ਪਿਸ਼ਾਬ ਸ਼ੂਬ ਕਰਾ ਕੇ ਤੇ ਮੈਂ ਬੰਨ ਦਿੱਤਾ ਉੱਥੇ। ਮੋਟਰ ਦੀ ਵਿਚਾਰੀ ਦੀ ਬੜੀ ਖੂਬਸੂਰਤੀ ਸੀਗੀ, ਮਗਰ ਉਹਨੇ ਨਾ ਕੰਨ ਪਾੜ ਕੇ ਕੰਮ ਖਰਾਬ ਕਰ ਦਿੱਤਾ। ਚਲੋ ਕੋਈ ਨਹੀਂ, ਅਸੀਂ ਤਾਂ ਬੱਚੇ ਹੀ ਲੈਣੇ ਨਾ, ਅਸੀਂ ਕਿਹੜਾ ਹੁਸਨ ਮੁਕਾਬਲੇ 'ਚ ਭੇਜਣਾ। ਕੱਲ੍ਹ ਟੀਕਾ ਲਾਇਆ, ਵੇਖੋ ਕੋਈ ਸੋਦਸ਼ ਘਟ ਗਈ ਇਹਦੀ ਬੈਗ ਤੋਂ, ਉਹ ਜ਼ਖਮ ਦੀ ਮੱਖੀ ਬਹਿ ਰਹੀ ਹੈ, ਇਹਨੂੰ ਸਾਫ਼ ਕਰਦਾ ਹਾਂ। ਵੇਖੋ ਪੱਟ ਤੱਕ ਵਿੱਚ ਨਾ ਪੱਸ ਜੀ ਪੈ ਗਈ ਹੈ, ਸੋਦਸ਼ ਹੋ ਗਈ ਜਿੱਥੇ ਲੜੀ ਸੀਗੀ। ਤੇ 2 ਦਫਾ ਇਹਦੀ ਡਿਵਰਮਿੰਗ ਕੀਤੀ ਹੈ। ਮੈਂ ਨੁਕਸੇ ਨਾਲ ਤੁਹਾਨੂੰ ਅੱਗੇ ਸ਼ੇਅਰ ਕਰਾਂਗਾ। ਬੜੇ ਲੰਮੇ ਕੀੜੇ ਕੱਢੇ ਇਸ ਫੀਮੇਲ ਨੇ, ਬਹੁਤ ਲੰਮੇ ਕੀੜੇ ਕੱਢੇ ਇਹਨੇ, ਬਹੁਤ ਜ਼ਿਆਦਾ। ਹੁਣ ਅੱਲਾ ਖੈਰ ਕਰੇ, ਅਗਲੇ ਸੂਬੇ ਵਾਸਤੇ ਤਿਆਰ ਕਰਾਂਗੇ ਇਹਨੂੰ। ਫਿਰ ਜਿਹੜੀ ਮੇਨ ਸ਼ਾਇਦ ਤੁਹਾਨੂੰ ਆਹ ਵਿਖਾਣੀ ਸੀ, ਜੋੜਾ ਮਾਸ਼ਾਅੱਲਾ ਪੂਰੀ ਮਸਤੀ 'ਚ, ਠੀਕ ਹੈ ਜੀ। ਮਿੱਟੀ ਛਿੱਟੀ ਫੋਲ ਰਿਹਾ, ਲੈਸ ਹੋਏ ਨੇ ਨਾ, ਬਾਹਰ ਕੱਢੇ ਸੀ। ਮੈਂ ਬਾਹਰ ਕੱਢ ਕੇ ਦਰਵਾਜ਼ਾ ਲਾਤਾ ਸੀ, ਮੈਂ ਕਿਹਾ ਬਾਹਰ ਫਿਰੋ, ਬਾਹਰ ਕੱਚੀ ਜਗ੍ਹਾ ਘਾਹ ਸ਼ਾਹ ਖਾਓ, ਕਿਉਂਕਿ ਜਿੰਨੇ ਦਿਨ ਮੈਂ ਇੱਥੇ ਆ ਉਹਨੇ ਦਿਨ ਫਿਰਦੇ ਰਹਿਣਾ। ਜਾਣ ਲੱਗਿਆ ਫਿਰ ਇਹਨੂੰ ਬੰਦ ਕਰਕੇ ਜਾਣਾ, ਬਾਹਰ ਨਹੀਂ ਛੱਡਦਾ ਹੈਗਾ। ਇਹ ਤੁਹਾਨੂੰ ਪਤਾ ਸੀਲ ਮੁਰਗੇ ਦਾ ਵਸਾ ਨਹੀਂ ਖਾਈਦਾ, ਬੜੀ ਜਲਦੀ ਚੱਕਿਆ ਜਾਂਦਾ ਹੈ। ਇਸ ਕਰਕੇ ਇਹਤਿਆਤ ਅਫਸੋਸ ਸੇ ਬਿਹਤਰ ਹੈ। ਮਾਸ਼ਾਅੱਲਾ ਮਾਸ਼ਾਅੱਲਾ, ਹਾਂ ਲੱਗਦੀ ਨਾ ਪੂਰੀ ਕੰਡਿਆਂ ਵਾਲੀ ਸੇ, ਮਾਸ਼ਾਅੱਲਾ। ਹਾਂ ਕਮੈਂਟ ਵੀ ਕਰਿਓ ਮਾਸ਼ਾਅੱਲਾ ਦਾ, ਜਾਂ ਮਾਸ਼ਾਅੱਲਾ ਪੜ੍ਹ ਦਿਓ ਭਾਈ। ਆਹ ਪੂਰੀ ਕੰਡਿਆਂ ਵਾਲੀ ਬਲਾਂ ਲੱਗਦੀ ਹੈ ਨਾ, ਇਹਨੂੰ ਕਹਿੰਦੇ ਮੁਸ਼ਕਾ, ਕੱਟ ਮੁਸ਼ਕਾ। ਨਾਲ ਮਾਦੀ ਜਿਹੜੀ ਲਾਈ ਬੜਿਆਂ ਕਰੰਟਾਂ ਵਾਲੀ, ਤੇ ਬੜੀ ਗੇਮ ਬਲੱਡ ਦੀ ਮਾਦੀ ਜਿਹੜੀ ਹੈ, ਬੜੀ ਗੇਮ ਆ ਮਾਦੀ ਦੇ ਕੋਲ ਵੀ। ਤੇ ਇਨਸ਼ਾਅੱਲਾ ਤਾਲਾ ਹਜੇ ਅੰਡੇ ਨਹੀਂ ਲਾਏ, ਜਦੋਂ ਅੰਡੇ ਲਾਣਗੇ ਬੱਚੇ ਦੇਣਗੇ ਤੇ ਮੈਂ ਕਿਹਾ ਬੁਲਾਵਾਂ ਬਣਾ ਦੇਣਗੇ ਬੁਲਾਵਾਂ। ਇਹ ਸਿੰਬਾ ਮਾਸ਼ਾਅੱਲਾ ਵੇਖੋ ਹੁਣ ਤੇ ਜ਼ਰਾ ਨਾ ਇਹ ਜੇ ਵਜ਼ਨ ਪਾਉਣ ਲੱਗਾ ਵਾ ਤੇ ਉਹਨੂੰ ਕੰਮ ਦੀ ਲੱਤ ਨਜ਼ਰ ਆਏਗੀ ਤੁਹਾਨੂੰ, ਠੀਕ ਹੈ। ਸਿੰਬੇ ਨੂੰ ਮੈਂ ਵੱਡਾ ਕੇਜ ਕਰਕੇ ਨਾ ਰੈਡੀ, ਇਹਨੂੰ ਮੈਂ ਖੁੱਲ੍ਹਾ ਛੱਡ ਦੇਣ ਲੱਗਾ ਉਹਨੇ ਅੰਦਰ, ਤੇ ਖੁੱਲ੍ਹਾ ਫਿਰ ਵੀ ਮੌਜ ਮਾਰ ਦੇਣਾ ਸਿੰਬਾ। ਸਿੰਬਾ ਨੂੰ ਪਤਾ ਨਹੀਂ ਮੇਰੀ ਨਜ਼ਰ ਲੱਗ ਗਈ, ਯਕੀਨ ਕਰੋ। ਬੜਾ ਸੋਹਣਾ ਮਾਸ਼ਾਅੱਲਾ ਬਣਦਾ ਸੀ। ਕੋਈ ਗੱਲ ਨਹੀਂ, ਉਹ ਤਾਂ ਸੈੱਟ ਹੋ ਜਾਏਗੀ ਲੱਤ ਵਾਲਾ ਰੌਲਾ। ਪਰ ਲੇਕ ਫਿਰ ਜਾਨਵਰ ਨੂੰ ਵੀ ਦੁੱਖ ਹੁੰਦਾ ਤੇ ਮਾਲਕ ਨੂੰ ਵੇਖ ਕੇ ਇਸ ਕੰਡੀਸ਼ਨ ਦੁੱਖ ਹੋਣਾ ਨਾ। ਹਾਂ ਅੱਲਾ ਪਾਕ ਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ, ਤੇ ਬੁਰੀ ਨਜ਼ਰਾਂ ਤੋਂ ਬਚਾ ਕੇ ਰੱਖੇ। ਬਹੁਤ ਸੋਹਣੀ ਸ਼ੈ ਬਣਨੀ ਹੈ। ਲੈ ਕੇ ਆਇਆ ਸੀਗਾ ਤੇ ਲਾਲ ਪਰੀ ਲਿਫਟ ਨਹੀਂ ਕਰਾਉਂਦੀ ਭਾਈ। ਹੁਣ ਵੇਖੋ, ਵੇਖ ਕੇ ਪੁੱਛਾਂ ਮਾਰਦੀ ਹੈ। ਲਾਲ ਪਰੀ ਲਾਲ ਪਰੀ ਲਾਲ ਪਰੀ ਲਾਲ ਪਰੀ ਹੈ। ਘੱਟ ਹੀ ਕੁੱਤਿਆਂ ਦੀਆਂ ਇਹੋ ਜਿਹੀਆਂ ਅੱਖਾਂ ਵੀ ਆਉਣਗੀਆਂ, ਬੋਲੀਆਂ ਨੇ ਭਾਈ। ਇੰਡੀਆ ਦੇ ਵਿੱਚ ਪਾਏ ਜਾਂਦੇ ਆ ਜਿਹੜੇ ਦੇਸੀ ਬੋਲੀ ਵੱਡੇ ਸਿਰ, ਜਿਹੜੇ ਪਾਕਿਸਤਾਨ 'ਚ ਇਹੋ ਜਿਹੀਆਂ ਮਾਦੀਆਂ ਬੜੀਆਂ ਘੱਟ ਕਿਸੇ ਜਿਹਨੇ ਘਾੜੀਆਂ ਭਾਈ ਦਿੰਦਾ ਹੀ ਨਹੀਂ। ਗਲੇ 'ਤੇ ਜ਼ਖਮ ਹੋਇਆ, ਜਿਹਨੇ ਕਰਾਸ ਕਰਾਈ ਸੀ, ਕੁੱਤੇ ਨਾਲ ਲੜ ਪਈ ਸੀਗੀ ਤੇ ਕੁੱਤੇ ਨੇ ਫੜ ਲਿਆ ਸੀਗਾ, ਉਹ ਜ਼ਖਮ ਹੋਇਆ ਹੋਇਆ ਇਹਦੇ। ਬੜੀ ਔਖੀ ਕਰਾਸ ਕਰਾਈ ਸੀ, ਬਹੁਤ ਔਖੀ ਕਰਾਸ।
ਤੁਹਾਨੂੰ ਪਤਾ ਫਿਰ ਇੱਕ ਵੱਡੇ ਜੇ ਤਗੜੇ ਨੇ, ਦੂਆ ਫਿਰ ਇੱਕ ਦੂਜੇ ਨਾਲ ਲੜਦੇ ਸੀਗੇ। ਸਾਨੂੰ ਪਤਾ ਜਿੱਦਾਂ ਕਰਾਸ ਕਰਾਈ ਸੀਗੀ। ਬਾਕੀ ਅੱਲਾ ਖੈਰ ਕਰੇ। ਦੇਖੋ ਜੀ ਇਨਸ਼ਾ ਅੱਲਾਹ ਤਾਲਾ ਕੀ ਬਣਦਾ ਜੀ। ਉਗਾਂਡੇ ਨੂੰ ਇੱਕੋ ਹੀ ਹੋਈ ਆ। ਮੈਂ ਕਿਹਾ ਚਲੋ ਨਸੀਬਾਂ ਦੀ ਗੱਲ ਆ, ਨਿਕਲ ਆਈ ਨਹੀਂ ਤੇ ਫਿਰ ਅਗਲੀ ਵਾਰੀ ਸਹੀ। ਬਾਕੀ ਇੱਕ ਝਾਲਰ ਝੂਲਰ ਤੇ ਕੱਢਦੀ ਜਾਂਦੀ ਹੈ, ਜੇ ਹਫਤਾ ਹੋਇਆ ਵਾ ਤੇ ਇਨਸ਼ਾ ਅੱਲਾਹ ਤਾਲਾ ਅੱਲਾ ਕਰਮ ਕਰੇ, ਖੈਰ ਕਰੇਗਾ। ਅੱਛੇ ਦੀ ਉਮੀਦ ਰੱਖਣੀ ਚਾਹੀਦੀ ਹੈ ਜੀ। ਆਹ ਸਰੋਂ ਦਾ ਸਾਗ तो ਜ਼ਬੈਰ ਸਾਡੇ ਲਈ ਇੱਕ ਗੁੜ ਛੋੜ ਘੋਰ ਛਾਵਾਂ ਲੈ ਕੇ ਆਇਆ। ਕਹਿੰਦਾ ਅਰਸਲਾਨ ਭਾਈ ਬੜੀ ਖੁਸ਼ੀ ਹੋਈ, ਤੁਸੀਂ ਦੁਬਾਰਾ ਵੀਡੀਓ ਲਾਉਣੀਆਂ ਸ਼ੁਰੂ ਕੀਤੀਆਂ ਹੈ। ਬੜਾ ਰਾਜੀ ਹੋ ਗਿਆ, ਕਹਿੰਦਾ ਅਸੀਂ ਵੀਡੀਓ ਲਾਉਣੀਆਂ ਸ਼ੁਰੂ ਕੀਤੀਆਂ ਤੇ ਪਿੰਡੋਂ ਜਨਾਬ ਸਾਡੇ ਲਈ ਸਪੈਸ਼ਲ ਤੋਹਫਾ ਲੈ ਕੇ ਆਇਆ। ਇੱਦਾਂ ਹੀ ਆ ਮਗਰ ਰੱਖਣਾ ਹੁਣ, ਮਗਰ ਰੱਖ ਕੋਈ ਸੈਟਿੰਗ ਕਰਾ। ਮੈਂ ਕਿਹਾ ਇਹਨਾਂ ਮੈਂ ਘਰ ਲੈ ਕੇ ਜਾਵਾਂ, ਇੱਥੇ ਨੂੰ ਕਿੱਥੇ ਰੱਖਾਂ ਦੱਸ। ਹਾਂ ਸਮਾਨ ਸਮੂਨ ਜਿਹੜਾ ਨਾ, ਆਹੋ ਸਾਰਾ ਕੁਝ ਹੀ ਲੈ ਕੇ ਆਇਆ ਭਾਈ ਇਕੱਠਾ ਕਰਕੇ। ਵੀਡੀਓ ਵੇਖ ਕੇ ਮਜ਼ਾ ਆ ਰਿਹਾ ਕਿ ਨਹੀਂ ਦੱਸ ਫਿਰ? मैंने पूरा मजा आ ਚਲੋ ਜ਼ਬਰਦਸਤ। शुक्र करते हैं फिर वापस मोड़ आया। ਨਹੀਂ ਇਨਸ਼ਾਅੱਲਾ ਹੁਣ ਡੇਲੀ ਲੱਗਿਆ ਕਰਨਗੀਆਂ ਵੀਡੀਓ। ਅੱਲਾ ਖੈਰ ਕਰੇਗਾ ਕਿ आयो ਆ ਵੀਰੋ ਗੰਨੇ ਠੀਕ ਆ, ਮੁਹੱਬਤ ਵੇਖੋ ਬੰਦੇ ਦੀ ਠੀਕ ਆ। ਆ ਰੋਹ ਦੀ ਬੋਤਲ, ਆ ਲੱਸੀ ਦੀ ਬੋਤਲ, ਇੱਕ ਆ ਲੱਸੀ ਦੀ ਬੋਤਲ, ਆ ਸਰੋਂ ਦਾ ਸਾਗ ਠੀਕ ਆ। ਤੁਹਾਨੂੰ ਵੀਡੀਓ ਪਹਿਲੇ ਚੈੱਕ ਕਰਾ ਦੇ ਨਾਲ ਜਨਾਬ। ਤਾਜ਼ਾ ਗੁੜ ਲੈ ਕੇ ਆਇਆ ਮਾਸ਼ਾਅੱਲਾ। ਵੇਖੋ ਮੁਹੱਬਤ ਆ। ਇਹ ਮੁਹੱਬਤ ਨਹੀਂ ਵੀਰੋ ਲੱਭਦੀ ਠੀਕ ਆ। ਪੈਸੇ ਬੰਦਾ ਬੜਾ ਕਮਾ ਲੈਂਦਾ ਜੇ, ਇਹ ਮੁਹੱਬਤ ਜਿਹੜੀ ਹੈ ਕਮਾਣੀ ਬੜੀ ਔਖੀ ਹੈ। ਸਪੈਸ਼ਲ ਬੰਦਾ ਵੇਖ ਲਓ, 2 ਵੀਡੀਓ ਲਾਈਆਂ ਨੇ। ਕਹਿੰਦਾ ਮੈਨੂੰ ਇੰਨੀ ਖੁਸ਼ੀ ਹੋਈ ਮੈਂ ਤੁਹਾਨੂੰ ਮਿਲ ਕੇ ਆਉਣਾ ਸੀਗਾ ਤੇ ਨਾਲੇ ਮੈਂ ਕਰ ਸਲਾਨ ਪਾ ਲਈਏ ਜਨਾਬ। ਸਰਦੀਆਂ ਦੀ ਸਗਾਤ ਤੋਹਫੇ ਲੈ ਕੇ ਜਾਣੇ ਹੈਂ। ਬਹੁਤ ਸ਼ੁਕਰੀਆ ਵੀਰ ਦੀ ਮੁਹੱਬਤ ਦਾ ਜਨਾਬ, ਜਜ਼ਾਕੱਲਾ ਸ਼ੁਕਰੀਆ। ਅੱਲਾਹ ਪਾਕ ਉਹਨੂੰ ਵੀ ਖੁਸ਼ ਰੱਖੇ, ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ। ਮੇਰਾ ਵਿਖਾਉਣ ਦਾ ਸਿਰਫ ਮਕਸਦ ਇਹ ਬੰਦੇ ਦੀ ਚਾਹਤ ਆ। ਇਹ ਤੁਹਾਨੂੰ ਪਤਾ ਖਾਣ ਪੀਣ ਵਾਲੀਆਂ ਛਾਵਾਂ ਮੈਂ ਵੈਸੇ ਵੀ ਨਹੀਂ ਦਿਖਾਣਾ ਮੈਂ ਸਿਰਫ ਬੰਦੇ ਦੀ ਮੁਹੱਬਤ ਦਿਖਾ ਰਿਹਾ। ਦੇਖ ਲਓ ਹੈਂ, 2 ਵੀਡੀਓ ਲਾਈਆਂ, ਤੀਸਰੀ ਵੀਡੀਓ ਬਣਾ ਰਿਹਾ। ਲੋ ਜੀ ਵੀਰੋ, ਪਿਛਲੇ ਵਲੌਗ ਤੁਸੀਂ ਵੇਖਿਆ ਸੀ ਕਿ ਆਂਡੇ ਚੈੱਕ ਕੀਤੇ ਸੀ ਤੇ ਇੱਕ ਆਂਡੇ ਦੇ ਵਿੱਚ ਚੋਚੋ ਦੀ ਆਵਾਜ਼ ਆ ਰਹੀ ਸੀ ਤੇ ਮਾਸ਼ਾਅੱਲਾ ਛਿਲਕਾ ਆ ਪਿਆ ਜੇ ਤੇ ਮੁਰਗੀ ਸਾਡੀ ਲਾਰਾ ਕਾਮਯਾਬ ਹੋ ਗਈ ਸੀ। ਮੈਨੂੰ ਕੋ ਨਜ਼ਰ ਆ ਰਿਹਾ ਸੀਗਾ, ਲੱਗਦਾ ਕਿ ਮੁਰਗੀ ਸਾਡੀ ਨਾ ਵਿਚਾਰੀ ਨੇ ਜਿਹੜੀ ਤਕਲੀਫ ਕੱਟੀ ਨਾ ਆਂਡਿਆਂ ਦੇ ਬਹਿਣ ਦੀ, ਮੁੱਲ ਪੈ ਗਿਆ ਤੇ ਕਾਲੇ ਰੰਗ ਦਾ ਚੂਚਾ ਨੇ ਕੱਢ ਦਿੱਤਾ ਜੀ। ਲੋ ਜੀ ਮਾਸ਼ਾਅੱਲਾ ਜੀ, ਕਿਉਂਕਿ ਬਾਕੀ ਆਂਡੇ ਨੂੰ ਹਲੇ ਟਾਈਮ ਹੋਣਾ ਵਾ। ਕੁਛ ਵਿੱਚ ਬੱਤਖ ਦੇ ਆਂਡੇ ਵੀ ਆ, ਮਗਰ ਇਹ ਚਲੋ ਮੁਰਗੀ ਥੱਲੇ ਤਾਂ ਹੋ ਰਹੀ ਵੀ ਕੱਢਿਆ ਕਿ ਨਹੀਂ। ਆਵਾਜ਼ ਤੇ ਹੋਰ ਆ ਰਹੀ ਹੈ ਜਿੱਦਾਂ ਇਹ ਬੱਲੇ ਸਾਈਡ ਤੇ ਬੈਠਾ। ਬਿਲਕੁਲ ਜੋ ਵੇਖੋ ਨਜ਼ਰ ਆਇਆ ਜਾਂ 2 ਨਜ਼ਰ ਆਏ ਮੈਨੂੰ ਤੇ ਹੁਣ। ਬਾਕੀ ਭਾਜੀ ਕੱਢੇ ਕਿੰਨੇ ਨੇ। ਮੁਰਗੀ ਤੇ ਚਲੋ ਇੱਕ ਵਾਰੀ ਕੱਢ ਲਗਣੇ, ਕਾਂਡਾ ਉਹ ਤਰ ਗਿਆ ਥੱਲੇ ਸਾਹਮਣੇ ਪਿਆ। ਮੁਰਗੀ ਵਾਲੇ ਕੱਢ ਲਵੇ ਨਾ ਫਿਰ ਇਹ ਚੱਕ ਕੇ ਬਰੋਡਰ ਛੱਡ ਦਿਆਂਗੇ ਤੇ ਬਾਕੀ ਪੱਤਾ ਖਾ ਆਂਡੇ ਜਿਹੜੇ ਆ ਉਹ ਪਏ ਰਹਿਣਗੇ ਥੱਲੇ। ਫਿਰ ਇਹ ਰਸ਼ੀਅਨ ਫੀਮੇਲ ਜਿੰਨੀ ਮੈਂ ਤੁਹਾਨੂੰ ਗੱਲ ਕਰ ਰਿਹਾ ਸੀਗਾ ਜਨਾਬ ਅੱਗੇ ਵਲੌਗ ਦੇ ਵਿੱਚ ਠੀਕ ਹੈ। ਇਹ ਕੱਲੀ ਰਹਿ ਗਈ ਹੈ, ਇਸ ਤਰ੍ਹਾਂ ਬੱਚੇ ਦੇ ਅੰਦਰ ਹੀ ਹੈ ਜਨਾਬ। ਵੇਖੋ ਕਿੱਥੇ ਚੜ ਗਿਆ ਹੁਣ ਲੱਥੀ ਜੀ। ਇਹ ਕੱਲੀ ਰਹਿ ਗਈ ਹੈ ਫੀਮੇਲ। ਇਹ ਜੇ ਕਿਸੇ ਵੀਰ ਨੇ ਲੈਣੀ ਹੈ ਤਾਂ 15,000 ਰੁਪਏ ਦੀ ਰਸ਼ੀਅਨ ਫੀਮੇਲ ਮਿਲ ਜਾਏਗੀ ਠੀਕ ਹੈ। ਤਕਰੀਬਨ 2 ਮਹੀਨੇ ਦੀ ਹੋ ਗਈ। ਵੇਖੋ ਕੰਨ ਖੜੇ ਕਰਨੇ ਜਿਹੜੇ ਨੇ ਉਹਨਾਂ ਨੇ ਸ਼ੁਰੂ ਕਰ ਲੈਣੇ ਨੇ ਠੀਕ ਹੈ। ਚੈੱਕ ਕਰ ਲਓ। ਲੋ ਜੀ ਵੀਰੋ, ਤੇ ਇਹਦੇ ਨਾਲ ਹੀ ਅੱਜ ਦੇ ਵਲੌਗ ਦਾ ਕਰਦੇ ਇਖਤਤਾਮ ਠੀਕ ਹੈ। ਤੇ ਇਨਸ਼ਾਅੱਲਾ ਤਾਲਾ ਫਿਰ ਕੱਲ ਤੁਹਾਡੇ ਵਾਸਤੇ ਇੱਕ ਸੋਹਣਾ ਤੇ ਅੱਛਾ ਜਿਹਾ ਵਲੌਗ ਬਣਾਵਾਂਗੇ, ਕਿਉਂਕਿ ਹੁਣ ਮੈਂ ਆ ਗਿਆ, ਸ਼ਾਮ ਦਾ ਟਾਈਮ ਹੋ ਗਿਆ। ਰੌਲਾ ਸ਼ੋਲਾ ਤੁਸੀਂ ਸੁਣ ਰਹੇ ਹੋਣੇ ਆ ਤੇ ਇਹਨਾਂ ਨੂੰ ਮੈਂ ਜਨਾਬ ਹੁਣ ਖਾਣਾ ਖੁਣਾ ਪਾਉਣਾ ਵਾ, ਮੈਨੂੰ ਝੱਟ ਲੱਗ ਜਾਣਾ। ਇਸ ਕਰਕੇ ਜਿੰਨਾ ਕੁ ਈਜ਼ੀਲੀ ਬਣ ਸਕੇ ਉੱਡਾ ਕੀ ਵਲੌਗ ਮੈਂ ਕਿਹਾ ਬਣਾਉਣਾ ਚਾਹੀਦਾ ਆ। ਇਹ ਨਹੀਂ ਹੁਣ ਇੱਕ ਦਿਨ ਦੇ ਵਿੱਚ 20-25 ਮਿੰਟ ਦਾ ਵਲੌਗ ਬਣਾ ਲਓ ਤੇ ਮੁੜ ਕੇ ਕੱਲ ਨੂੰ ਆ ਕੇ ਫਿਰ ਛੁੱਟੀ ਕਰ ਲਓ। 10-12-14 ਮਿੰਟ ਦਾ ਵਲੌਗ ਜਿਹੜਾ ਵਾ ਉਹ ਮੇਰੇ ਹਿਸਾਬ ਨਾਲ ਬਹੁਤ ਆ। ਤੇ ਬਾਕੀ ਇਨਸ਼ਾਅੱਲਾ ਤਾਲਾ ਜਿਵੇਂ ਨਾਲ ਕੰਮ ਕਰੀ ਜਾਵਾਂਗੇ ਉਵੇਂ ਵੀਰਾਂ ਨਾਲ ਸ਼ੇਅਰ ਕਰੀ ਜਾਵਾਂਗੇ। ਦੁਆਵਾਂ 'ਚ ਯਾਦ ਰੱਖੋ। ਮਿਲਾਂਗੇ ਨੈਕਸਟ ਵਲੌਗ 'ਚ। ਆਪਣੇ ਵੀਡੀਓ ਸਲਾਮ ਇਜਾਜ਼ਤ ਦਿਓ, ਫਿਰ ਅੱਲਾ ਹਾਫਿਜ਼।